ਮਿਸ ਵਰਲਡ 2023 ਟੂ ਬੀ ਹੈਲਡ ਇਨ ਕਸ਼ਮੀਰ। ਉਹ ਹਿੰਦੂ ਰਾਸ਼ਟਰ ਕਹਿਣ ਵਾਲੇ ਜਾਂ ਆਪਣੇ ਆਪ ਨੂੰ ਇਖਲਾਕ ਵਾਲੇ ਦੱਸਣ ਵਾਲੇ, ਐਸਾ ਇਹਨਾਂ ਨੂੰ ਕੀ ਵਕਤ ਪਿਆ ਕਿ ਉਹਨਾਂ ਨੇ 30 ਸਾਲ ਬਾਅਦ, 30 ਸਾਲ ਪਹਿਲਾਂ ਇੰਡੀਆ 'ਚ ਕਿਤੇ ਹੋਇਆ ਹੋਏਗਾ ਇਹ ਜਿਹੜਾ ਉਹਨਾਂ ਨੇ ਔਰਤਾਂ ਦਾ ਪਸ਼ੂ ਮੇਲਾ ਲਾਉਣਾ। 140 ਮੁਲਕਾਂ ਦੀਆਂ ਇਸ ਕਿਸਮ ਦੀਆਂ ਜਿਹੜੀਆਂ ਸੋ ਕਾਲਡ ਸੁੰਦਰੀਆਂ ਨੇ, ਉਹ ਆ ਕੇ ਉੱਥੇ ਆਪਣੇ ਨੰਗੇਜ਼ਵਾਦ ਦਾ ਜਿਹੜਾ ਉਹ ਜਲਵਾ ਬਖੇਰਨਗੀਆਂ। ਔਰ ਇਸ ਨੂੰ ਤੁਸੀਂ ਜੇ ਇਸ ਸੱਭਿਆਚਾਰਕ ਅਟੈਕ ਦੇ ਤੌਰ ਤੇ ਨਾ ਦੇਖੋ ਤਾਂ ਕੀ ਦੇਖੋਗੇ। ਦੂਸਰਾ ਪਾਰਟ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਉਹ ਫਾਸ਼ੀਪੁਣਾ ਜਾਂ ਫੌਸ਼ੀਪੁਣਾ, ਜਾਂ ਜਿਸ ਨੂੰ ਅਸੀਂ ਜਿਹੜਾ ਉਹ ਇਖਲਾਕੀ ਗਿਰਾਵਟ ਵਾਲਾ ਹਿੱਸਾ ਕਹਾਂਗੇ, ਮੋਰਲ ਟਰਪੀਚੂਟ ਵੀ ਉਹਨੂੰ ਕਿਹਾ ਜਾਂਦਾ ਹੈ। ਔਰ ਉਹਦੇ 'ਚ ਫਿਰ ਕੋਈ ਸ਼ਰਮ ਹਿਆ ਨਾਂ ਦੀ ਚੀਜ਼ ਨਹੀਂ ਰਹਿੰਦੀ। ਲੁਧਿਆਣੇ 'ਚ ਕੀ ਹੋਇਆ, ਉਹ ਯੂਕਰੇਨ ਦੀਆਂ ਕੁੜੀਆਂ ਸੀ, ਰੂਸ ਦੀਆਂ ਸੀ, ਫਲਾਣੀਆਂ ਦੀਆਂ ਸੀ, ਟਿਮਕਿਆਂ ਦੀਆਂ ਸੀ। ਲੇਕਿਨ ਇਹ ਬੜੇ ਵੱਡੇ ਪੈਮਾਨੇ ਦੇ ਉੱਤੇ ਜਿਨ੍ਹਾਂ ਦੇ ਵਿੱਚ ਈਵਨ ਕਿਉਂਕਿ ਜਿਸ ਲੈਵਲ ਦਾ ਕਲਚਰ ਬਦ ਇਖਲਾਕੀ ਦਾ ਖੜਾ ਕੀਤਾ ਗਿਆ ਹੈ, ਯੂਨੀਵਰਸਿਟੀ ਗੋਇੰਗ ਜਿਹੜੀਆਂ ਸਟੂਡੈਂਟਸ ਨੇ ਜਾਂ ਸਟੂਡੈਂਟ ਨੇ, ਉਹ ਇਸ ਸਾਰੇ ਧੰਦੇ ਦੇ ਵਿੱਚ ਇਨਵੋਲਵ ਹੁੰਦੇ ਨੇ। ਹੁਣ ਉਹਨਾਂ ਨੂੰ ਲੱਗਾ ਏਜੰਸੀਆਂ ਨੂੰ ਕਿ ਵੀ ਇੱਕ ਪਾਸੇ ਤਾਂ ਅਸੀਂ ਡਰੱਗ ਹੀ ਬਣਾਉਣਾ, ਦੂਸਰੇ ਪਾਸੇ ਜਿਹੜਾ ਉਹਨਾਂ ਨੇ ਸੱਭਿਆਚਾਰਕ ਇਨਕਲਾਬ ਜਦ ਉਹਦਾ ਨਾਂ ਦਿੱਤਾ, ਉਹ ਅਸਲ 'ਚ ਉਸ ਫੌਸ਼ੀਪੁਣੇ ਨੂੰ ਪੁਲਿਸ ਪੈਟਰਨੇਜ ਦੇ ਥੱਲੇ, ਸੱਭਿਆਚਾਰਕ ਮੇਲਿਆਂ ਦੇ ਨਾਂ ਥੱਲੇ, ਜਿਹਨੂੰ ਪ੍ਰੀਜ਼ਾਈਡ DIG, SSP, SP ਲੈਵਲ ਦੇ ਅਫਸਰ ਕਰਦੇ ਸੀ, ਉਹੀ ਫੌਸ਼ ਕਿਸਮ ਦਾ ਗਾਣਾ ਕਲਚਰ, ਆਡੀਓ ਕੈਸਟ ਕਲਚਰ ਉਸ ਦੌਰ ਦੇ ਵਿੱਚ ਆਇਆ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਹਥਿਆਰਬੰਦ ਖਾੜਕੂ ਲਹਿਰ ਖਤਮ ਕਰਨ ਤੋਂ ਬਾਅਦ ਭਾਰਤੀ ਏਜੰਸੀਆਂ ਨੇ ਪੰਜਾਬ ਵਿੱਚ ਪੁਲਿਸ ਰਾਹੀਂ ਸੱਭਿਆਚਾਰਕ ਇਨਕਲਾਬ ਦੇ ਨਾਂ ਥੱਲੇ ਨੰਗੇਜ਼ਵਾਦ ਨੂੰ ਜ਼ਬਰੀ ਪਰੋਸਿਆ ਸੀ, ਜਿਸ ਦਾ ਨਤੀਜਾ ਅਸੀਂ ਪੰਜਾਬ ਦੀ ਜਵਾਨੀ ਵਿੱਚ ਇਖਲਾਕੀ ਮੰਦਹਾਲੀ ਦੇ ਰੂਪ ਵਿੱਚ ਵੇਖ ਸਕਦੇ ਹਾਂ। ਹੁਣ ਜੰਮੂ ਕਸ਼ਮੀਰ ਵਿੱਚ ਡਰੱਗਸ ਦੇ ਨਾਲ ਜਿਹੜੇ ਨੰਗੇਜ਼ਵਾਦ ਦੇ ਹਥਿਆਰ ਨੂੰ ਵੀ ਵਰਤਿਆ ਜਾ ਰਿਹਾ। ਸੋ ਮੀਡੀਆ ਰਿਪੋਰਟਾਂ ਅਨੁਸਾਰ ਮਿਸ ਵਰਲਡ 2023 ਦਾ ਸੁੰਦਰਤਾ ਮੁਕਾਬਲਾ ਸ਼੍ਰੀਨਗਰ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 140 ਦੇਸ਼ਾਂ ਦੀਆਂ ਜਿਹੜੀ ਸੁੰਦਰੀਆਂ ਨੇ ਉਹ ਹਿੱਸਾ ਲੈਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਕਿਉਂਕਿ ਦੇਖੋ ਖਬਰਾਂ ਸਾਰੀ ਮੀਡੀਆ 'ਚ ਕਿਤੇ ਨਾ ਕਿਤੇ ਚਲਦੀਆਂ ਨੇ, ਕਿਤੇ ਲੁਕੀਆਂ ਹੁੰਦੀਆਂ ਨੇ, ਪਰ ਉਹਨਾਂ ਨੂੰ ਉਸ ਕੌਨਟੈਕਸਟ ਦੇ ਵਿੱਚ ਦੇਖਣਾ ਔਰ ਫਿਰ ਉਹਨਾਂ ਨੂੰ ਦੁਸ਼ਮਣ ਕਿਵੇਂ ਇਹ ਸਾਰੀ ਖੇਡ ਰਿਹਾ ਹੈ ਉਸ ਦੇ ਨਾਲ ਲਿੰਕ ਕਰਕੇ ਦੇਖਣਾ, ਇਹ ਸ਼ਾਇਦ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਡਰੱਗ ਵਾਰਫੇਅਰ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਨਾਰਥ ਈਸਟ ਦੇ ਵਿੱਚ ਇਹ ਡਰੱਗ ਵਾਰਫੇਅਰ ਸ਼ੁਰੂ ਕੀਤੀ ਗਈ, ਕਿਵੇਂ ਪੰਜਾਬ ਨੂੰ ਤਬਾਹ ਕੀਤਾ ਗਿਆ ਔਰ ਹੁਣ ਜੰਮੂ ਕਸ਼ਮੀਰ ਜਿਹੜਾ ਕਿ ਡਰੱਗ ਹੱਬ ਬਣਾ ਦਿੱਤਾ ਗਿਆ। ਇਸ ਗੱਲ ਦਾ ਧਿਆਨ ਰਿਹਾ ਕਿ ਨਸ਼ੇ, ਜਿਵੇਂ ਕਸ਼ਮੀਰ ਦੀਆਂ ਫਿਗਰਸ ਆਈਆਂ ਕਿ 88,000 ਇੰਡੀਅਨ ਰੂਪੀ ਜਿਹੜਾ ਉਹ ਖਰਚ ਕਰਦਾ ਜਿਹੜਾ ਡਰੱਗੀ ਹੈ, ਔਰ 8% ਆਬਾਦੀ ਉਹਨਾਂ ਦੀ ਡਰੱਗੀ ਬਣਾ ਦਿੱਤੀ ਹੈ। ਫਿਰ ਜਦੋਂ ਤੁਸੀਂ ਇਖਲਾਕ ਦੇ ਇੱਕ ਆਸਪੈਕਟ 'ਚੋਂ ਡਿੱਗਦੇ ਹੋ, ਦੂਸਰਾ ਪਾਰਟ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਉਹ ਫਾਸ਼ੀਪੁਣਾ ਜਾਂ ਫੌਸ਼ੀਪੁਣਾ, ਜਾਂ ਜਿਸ ਨੂੰ ਅਸੀਂ ਜਿਹੜਾ ਉਹ ਇਖਲਾਕੀ ਗਿਰਾਵਟ ਵਾਲਾ ਹਿੱਸਾ ਕਹਾਂਗੇ, ਮੋਰਲ ਟਰਪੀਚੂਟ ਵੀ ਉਹਨੂੰ ਕਿਹਾ ਜਾਂਦਾ ਹੈ। ਔਰ ਉਹਦੇ 'ਚ ਫਿਰ ਕੋਈ ਸ਼ਰਮ ਹਿਆ ਨਾਂ ਦੀ ਚੀਜ਼ ਨਹੀਂ ਰਹਿੰਦੀ। ਪ੍ਰੋਸਟੀਚਿਊਸ਼ਨ ਉਸ ਦਾ ਇੱਕ ਹਿੱਸਾ ਬਣ ਜਾਂਦਾ ਹੈ। ਉਹ ਨਾਰਥ ਈਸਟ ਦੇ ਵਿੱਚ ਵੀ ਜੁੜਿਆ। ਪੰਜਾਬ ਦੇ ਵਿੱਚ ਅਸੀਂ ਕਿਉਂਕਿ ਇਸ ਗੱਲ ਬਾਰੇ ਬਹੁਤੀ ਗੱਲ ਨਹੀਂ ਕਰਦੇ, ਲੇਕਿਨ ਤੁਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਜਾਂ ਦੂਜਿਆਂ ਜਦੋਂ ਇੱਕ ਅੱਧਾ ਸਕੈਂਡਲ ਕਿਤੇ ਨਿਕਲਦਾ ਹੈ ਕਿ ਚੰਡੀਗੜ੍ਹ 'ਚ ਕੀ ਹੋਇਆ, ਲੁਧਿਆਣੇ 'ਚ ਕੀ ਹੋਇਆ, ਉਹ ਯੂਕਰੇਨ ਦੀਆਂ ਕੁੜੀਆਂ ਸੀ, ਰੂਸ ਦੀਆਂ ਸੀ, ਫਲਾਣੀਆਂ ਦੀਆਂ ਸੀ, ਟਿਮਕਿਆਂ ਦੀਆਂ ਸੀ। ਲੇਕਿਨ ਇਹ ਬੜੇ ਵੱਡੇ ਪੈਮਾਨੇ ਦੇ ਉੱਤੇ ਜਿਨ੍ਹਾਂ ਦੇ ਵਿੱਚ ਈਵਨ ਕਿਉਂਕਿ ਜਿਸ ਲੈਵਲ ਦਾ ਕਲਚਰ ਬਦ ਇਖਲਾਕੀ ਦਾ ਖੜਾ ਕੀਤਾ ਗਿਆ ਹੈ, ਯੂਨੀਵਰਸਿਟੀ ਗੋਇੰਗ ਜਿਹੜੀਆਂ ਸਟੂਡੈਂਟਸ ਨੇ ਜਾਂ ਸਟੂਡੈਂਟ ਨੇ, ਉਹ ਇਸ ਸਾਰੇ ਧੰਦੇ ਦੇ ਵਿੱਚ ਇਨਵੋਲਵ ਹੁੰਦੇ ਨੇ। ਲੇਕਿਨ ਜਿਹੜਾ ਅੱਜ ਲਿੰਕ ਹੈ, ਔਰ ਮੈਂ ਕਿਉਂਕਿ ਇਹ ਦੋਨਾਂ ਸੂਬਿਆਂ ਦੀ ਗੱਲ ਕਰਦੇ ਹਾਂ, ਬਹੁਤ ਕੁਝ ਸਾਂਝਾ ਹੈ। ਜਿਹਨੂੰ ਇੱਕ ਥਾਂ ਨੂੰ ਐਜ਼ ਏ ਲੈਬੋਰਟਰੀ ਇਸਤੇਮਾਲ ਕੀਤਾ ਏਜੰਸੀਆਂ ਨੇ, ਉਹੀ ਐਕਸਪੈਰੀਮੈਂਟ ਦੂਸਰੀ ਥਾਂ ਕੀਤਾ ਜਾ ਰਿਹਾ।
ਅਸੀਂ ਪੰਜਾਬ 'ਚ 1995 'ਚ ਮੂਵਮੈਂਟ ਜਦੋਂ ਬੇਅੰਤਾ ਬੁੱਚੜ ਔਰ KP ਗਿੱਲ ਦਾ ਐਂਡ ਹੁੰਦਾ ਇਹ ਇੱਕ ਜਵਾਬ ਸੀ ਜੋ ਜ਼ੁਲਮ ਕਰਕੇ ਉਹਨਾਂ ਨੇ ਪੰਜਾਬ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ 1992 ਤੋਂ 1995 ਦੇ ਵਿਚਾਲੇ ਮਾਰੇ। ਪਰ ਏਜੰਸੀਆਂ ਨੂੰ ਪਤਾ ਸੀ ਕਿ ਭਾਈ ਹੁਣ ਜਿਹੜਾ ਇਸ ਚੋਂ ਫਿਰ ਰਿਵੈਂਜ ਦੀ ਲਾਈਨ ਉੱਠੇਗੀ, ਇੱਕ ਚੇਨ ਰਿਐਕਸ਼ਨ ਹੋਏਗਾ। ਇੱਕ ਪਾਸੇ ਉਹਨਾਂ ਨੇ ਡਰੱਗਸ ਨੂੰ ਵੱਡੇ ਪੈਮਾਨੇ ਦੇ ਉੱਤੇ ਪਰੋਸਿਆ, ਬਿਲਕੁਲ। ਦੂਸਰੇ ਪਾਸੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਖਾੜਕੂ ਲਹਿਰ ਜਾਂ 78ਵਿਆਂ ਤੋਂ ਸੰਤਾਂ ਦੀ ਆਮਦ ਦੇ ਨਾਲ ਜਿਹੜਾ ਇੱਕ ਸਿੱਖੀ ਦਾ ਦੌਰ ਸ਼ੁਰੂ ਹੋਇਆ, ਉਸ ਦੇ ਵਿੱਚ ਜ਼ਾਹਰ ਹੈ ਨਾ ਡਰੱਗ ਸੀ ਨਾ ਸ਼ਰਾਬ ਦਾ ਸੀ ਔਰ ਬਦ ਅਖਲਾਕੀ ਤਾਂ ਨੇੜੇ ਤੇੜੇ ਵੀ ਨਹੀਂ ਸੀ। ਔਰ ਉਹੀ ਪੀਰੀਅਡ ਸੀ ਕਿ ਜਿਹੜੇ ਬਦ ਅਖਲਾਕ ਕਿਸਮ ਦੀ ਗਾਇਕੀ ਔਰ ਇਸ ਕਿਸਮ ਦੀਆਂ ਚੀਜ਼ਾਂ ਅਖਾੜੇ ਉਹ ਸਭ ਵੀ ਖਤਮ ਹੋ ਗਏ ਸੀ। ਸਿੰਪਲੀਸਿਟੀ ਔਰ ਬਰਾਤਾਂ ਸਿੰਪਲ ਔਰ ਸਾਰਾ। ਹੁਣ ਉਹਨਾਂ ਨੂੰ ਲੱਗਾ ਏਜੰਸੀਆਂ ਨੂੰ ਕਿ ਵੀ ਇੱਕ ਪਾਸੇ ਤਾਂ ਅਸੀਂ ਡਰੱਗ ਹੀ ਬਣਾਉਣਾ, ਦੂਸਰੇ ਪਾਸੇ ਜਿਹੜਾ ਉਹਨਾਂ ਨੇ ਸੱਭਿਆਚਾਰਕ ਇਨਕਲਾਬ ਜਦ ਉਹਦਾ ਨਾਂ ਦਿੱਤਾ, ਉਹ ਅਸਲ 'ਚ ਉਸ ਫੌਸ਼ੀ ਪੁਣੇ ਨੂੰ ਪੁਲਿਸ ਪੈਟਰਨੇਜ ਦੇ ਥੱਲੇ ਸੱਭਿਆਚਾਰਕ ਮੇਲਿਆਂ ਦੇ ਨਾਂ ਥੱਲੇ ਜਿਹਨੂੰ ਪ੍ਰੀਜ਼ਾਈਡ DIG SSP SP ਲੈਵਲ ਦੇ ਅਫਸਰ ਕਰਦੇ ਸੀ, ਉਹੀ ਫੌਸ਼ ਕਿਸਮ ਦਾ ਗਾਣਾ ਕਲਚਰ, ਆਡੀਓ ਕੈਸਟ ਕਲਚਰ ਉਸ ਦੌਰ ਦੇ ਵਿੱਚ ਆਇਆ। ਵੀਡੀਓ ਕਲਚਰ ਤਾਂ ਬਾਅਦ ਦੀ ਗੱਲ ਹੈ ਕਿ ਬਈ ਹੁਣ ਤਾਂ ਉਹ ਸਾਰੀਆਂ ਹੀ ਹੱਦਾਂ ਲੰਘ ਗਈਆਂ। ਲੇਕਿਨ ਉਹ ਪੰਜਾਬ ਦੇ ਵਿੱਚ ਫੋਰਸ ਕੀਤਾ ਜਾਂਦਾ ਸੀ ਔਰ ਉਸ ਦਾ ਮਕਸਦ ਸੀ ਇਹਨਾਂ ਦਾ ਕਿ ਭਾਈ ਜਦੋਂ ਇੱਕ ਪਾਸੇ ਡਰੱਗੀ ਹੋਣਗੇ, ਬਦ ਅਖਲਾਕੀ ਹੋਏਗੀ, ਤਾਂ ਫਿਰ ਜਦੋਂ ਆਪਣੀ ਸੁੱਧ ਬੁੱਧ ਨਹੀਂ ਹੈ, ਆਪਣਾ ਹੀ ਕੋਈ ਆਚਰਣ ਨਹੀਂ ਹੈ, ਤੇ ਫਿਰ ਤੁਸੀਂ ਕਿਹਨੂੰ ਚੈਲੰਜ ਕਰੋਗੇ ਤੇ ਕਿੱਥੋਂ ਤੁਹਾਡੇ ਤੁਸੀਂ ਕਹਿੰਦੇ ਹੋ ਜੀ ਅਸੀਂ ਜਿਹੜਾ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ ਜਿਉਂ ਮੰਨੂ ਵੜਦਾ ਸੀ ਦੂਣ ਸਵਾਇਓ, ਕਹਿੰਦੇ ਵੀ ਤੁਹਾਡੀ ਅਸੀਂ ਨਸਲ ਹੀ ਨਹੀਂ ਰਹਿਣ ਦੇਣੀ। ਉਹਨਾਂ ਨੂੰ ਡਰੱਗੀ ਬਣਾ ਕੇ ਇੰਪੋਰਟੈਂਟ ਵੀ ਕਰ ਦੇਣਾ। ਉਹਨਾਂ ਨੂੰ ਜਦੋਂ ਤੱਕ ਉਹ ਉਹਨਾਂ ਦੀ ਜਵਾਨੀ ਉਮਰ ਹੁੰਦੀ ਹੈ ਉਦੋਂ ਤੁਸੀਂ ਦੇਖੋ ਵੀ ਚਿੱਟੇ ਦਾ ਔਰ ਦੂਸਰੇ ਦਾ ਸ਼ਿਕਾਰ ਹੋ ਕੇ ਮਰੇ ਹੁੰਦੇ ਨੇ। ਹੁਣ ਕੀ ਕਾਰਨ ਹੈ ਕਿ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਲਿਆ ਕੇ ਸਪਰਮ ਬੈਂਕ ਖੋਲ੍ਹੇ ਹੋਏ ਨੇ ਪੰਜਾਬ ਦੀ ਜਵਾਨੀ ਦੇ ਵਿੱਚ, ਕਿਉਂਕਿ ਜਿਹੜੇ ਈਵਨ ਬਚੇ ਹੋਏ ਵੀ ਨੇ, ਸਰਵਾਈਵ ਵੀ ਨੇ, ਉਹ ਜੇ ਖੁਦ ਔਲਾਦ ਪ੍ਰੋਡਿਊਸ ਕਰਨ ਦੇ ਸਮਰੱਥ ਨਹੀਂ ਨੇ ਤੇ ਉਹਨਾਂ ਲੈਬੋਰਟਰੀਆਂ ਦੇ ਵਿੱਚ ਭਈਆਂ ਦੇ ਸਪਰਮ ਸਟੋਰ ਕੀਤੇ ਹੋਏ ਨੇ। ਇਹੀ ਜਿਹੜੀ ਜਨਰੇਸ਼ਨ ਚੇਂਜ ਦੀ ਗੱਲ ਕਦੇ ਉਹਨੇ ਬ੍ਰਿਗੇਡੀਅਰ ਨੇ ਕੀਤੀ ਸੀ ਸੈਨਾ ਨੇ ਝਬਾਲ ਵਾਲਿਆਂ ਨੂੰ, ਉਹ ਹੋ ਰਿਹਾ ਇਸ ਵੇਲੇ। ਉਹ ਐਡਵਰਟਾਈਜ਼ ਕਰਕੇ ਨਹੀਂ ਕਰ ਰਹੇ ਜਾਂ ਉਹ ਜ਼ਬਰਦਸਤੀ ਖਿੱਚ ਕੇ ਲਿਆ ਕੇ ਨਹੀਂ ਕਰ ਰਹੇ, ਲੇਕਿਨ ਉਹ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਉਸ ਦੇ ਥੱਲੇ ਹੀ ਇੱਕ ਜਿਹੜੀ ਹੈ ਨਸਲ ਤੋਂ ਬਾਅਦ ਤੁਹਾਡਾ ਜਿਹੜਾ ਉਹ ਕਿਸ ਕਿਸਮ ਦੇ ਹਾਲਾਤ ਬਣਾਏ ਹੋਏ ਨੇ। ਇੱਕ ਵੈਸੇ ਵੀ ਪੋਪੂਲੇਸ਼ਨ ਡਿਵਿੰਡਲਿੰਗ, ਪਹਿਲਾਂ ਹਮ ਦੋ ਹਮਾਰੇ ਦੋ, ਪਹਿਲਾਂ ਉਹ ਤੋਂ ਮੁਕਤ ਇੱਕ ਤੇ ਆ ਗਿਆ। ਹੁਣ ਇੱਕ ਦੇ ਵੀ ਜਿਹੜਾ ਉਹਦੇ ਲਈ ਵੀ ਤੁਸੀਂ ਸਪਰਮ ਬੈਂਕਾਂ ਵੱਲ ਝਾਕ ਰੱਖ ਰਹੇ ਹੋ। ਜਾਂ ਈਵਨ ਮੈਂ ਇਹ ਦੇਖਦਾ ਕਿ ਜਿਹੜੀਆਂ ਕਿਰਾਏ ਦੀ ਕੁੱਖ, ਇਹ ਵੀ ਇੱਕ ਬੜਾ ਪੋਪੂਲਰ ਪਾਰਟ ਹੋ ਗਿਆ, ਕਿਉਂਕਿ ਕਈ ਚੀਜ਼ਾਂ ਸਾਈਮਲਟੇਨੀਅਸਲੀ ਨੇ ਜਿਹੜੀਆਂ ਸ਼ਾਇਦ ਇਸ ਫੋਰਮ ਤੇ ਅਸੀਂ ਡਿਸਕਸ ਨਹੀਂ ਕਰ ਸਕਦੇ। ਹੁਣ ਮੈਂ ਜਦੋਂ ਕਸ਼ਮੀਰ ਦਾ ਡਿਸਕਸ ਕੀਤਾ ਔਰ ਅੱਜ ਹੀ ਕਸ਼ਮੀਰ ਦੇ ਔਰ IANS ਜਿਹੜੀ ਰਾਤ ਤੋਂ ਬਾਅਦ ਦੂਸਰੀ ਇਹਨਾਂ ਦੀ ਵੱਡੀ ਏਜੰਸੀ ਹੈ ਖਬਰ, ਮਿਸ ਵਰਲਡ 2023 ਟੂ ਬੀ ਹੈਲਡ ਇਨ ਕਸ਼ਮੀਰ। ਹੁਣ ਇੱਕ ਉਹ ਕਸ਼ਮੀਰ ਵਾਦੀ ਹੈ ਜਿੱਥੇ ਸਵੇਰੇ ਅਜ਼ਾਨ ਦੇ ਨਾਲ ਦਿਨ ਸ਼ੁਰੂ ਹੁੰਦਾ ਹੈ। ਜੇ ਵਾਦੀ ਜਾਂ ਦੂਸਰੇ 'ਚ ਸ਼ਰਾਬ ਦੇ ਠੇਕੇ ਪ੍ਰੀਵੀਅਸ ਹਕੂਮਤਾਂ ਨੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਦਾ ਇੰਨਾ ਕੁ ਦਬਾਅ ਬਣਿਆ ਕਿ ਉਹ ਬੰਦ ਕਰਨੇ ਪਏ। ਉਸ ਕਿਸਮ ਦਾ ਫੌਸ਼ ਕੋਈ ਵੀ ਪਿਕਚਰ ਜਾਂ ਦੂਜੀ ਉਹਨਾਂ ਦੇ ਥੀਏਟਰਾਂ 'ਚ ਕਦੇ ਨਹੀਂ ਸੀ ਲੱਗਦੀ, ਕਿਉਂਕਿ ਲੋਕਾਂ ਦੇ ਵਿੱਚ ਇੰਨੀ ਚੇਤਨਾ, ਉਹਨਾਂ ਦੀਆਂ ਬੀਬੀਆਂ ਵੀ ਜਿਹੜੀਆਂ ਨੇ ਫਰੀडम ਮੂਵਮੈਂਟ ਦੇ ਵਿੱਚ ਔਰ ਬੜੀ ਬਹਾਦਰੀ ਨਾਲ ਉਹਨਾਂ ਦੇ ਬੱਚੇ ਬੱਚੀਆਂ ਨਿਕਲਦੇ ਸੀ। ਹੁਣ ਇਹ ਖਬਰ ਹੈ ਕਿ ਭਾਰਤ ਨੇ 30 ਸਾਲ ਬਾਅਦ ਮਿਸ ਵਰਲਡ ਕੰਪੀਟੀਸ਼ਨ, ਹੁਣ ਇਹਦੇ ਲਈ ਮੈਂ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਕਿ ਕਦੇ ਪਸ਼ੂ ਮੰਡੀਆਂ ਦਾ ਅਸੀਂ ਉਹ ਜ਼ਿਕਰ ਸੁਣਦੇ ਹੁੰਦੇ ਸੀ ਕਿ ਵੀ ਫਲਾਂ ਥਾਂ ਬੜੀ ਵੱਡੀ ਮੰਡੀ ਲੱਗਦੀ ਹੈ ਔਰ ਰਾਜਸਥਾਨ ਵਾਲੇ ਵੀ ਆਪਣੇ ਬੋਤੇ ਲੈ ਕੇ ਆਉਂਦੇ ਸੀ, ਬੌਲਦ ਲੈ ਕੇ ਆਉਂਦੇ ਸੀ, ਦੂਜੇ ਜੀ ਫਲਾਂ ਮੰਡੀ ਫਲਾਂ ਮੰਡੀ ਫਲਾਂ ਮੰਡੀ। ਇਹ ਜਿਹੜੇ ਸਾਰੇ ਸੋ ਕਾਲਡ ਬਿਊਟੀ ਪੇਜੈਂਟ ਨੇ ਜਾਂ ਕੰਟੈਸਟ ਨੇ, ਇਹ ਮੰਡੀਆਂ ਤੋਂ ਇਲਾਵਾ ਪਸ਼ੂ ਮੰਡੀਆਂ ਤੋਂ ਜ਼ਿਆਦਾ, ਔਰ ਇੱਕ ਮੰਦਭਾਗੀ ਗੱਲ ਹੈ। ਮੈਂ ਖੁਦ ਔਰਤਾਂ ਦੇ ਹੱਕਾਂ ਦਾ ਇੱਕ ਵੱਡਾ ਮੁਦਈ ਹੈ ਔਰ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਜੋ ਕੁਛ ਹੁਣ ਤਾਲਿਬਾਨ ਜਿਸ ਕਿਸਮ ਦੀਆਂ ਉਹ ਰੁਕਾਵਟਾਂ ਤੇ ਆਏ ਹੋਏ ਨੇ ਕਿ ਭਾਈ ਈਵਨ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਨਹੀਂ ਪੜ੍ਹਨ ਦੇਣਾ, ਪਰ ਦੂਸਰੇ ਪਾਸੇ ਅਸੀਂ ਲਿਬਰਟੀ ਜਾਂ ਫਰੀडम ਤੇ ਜਾਂ ਫੈਮਿਨਿਜ਼ਮ ਜਾਂ ਵਿਮਨ ਐਮਪਾਵਰਮੈਂਟ ਦੇ ਨਾਂ ਥੱਲੇ ਉਸ ਲੈਵਲ ਦੇ ਉੱਤੇ ਔਰਤ ਨੂੰ ਲਿਆ ਕੇ ਖੜਾ ਕਰ ਦਿੱਤਾ ਹੈ
ਜਿਸ ਪਾਸੇ ਸਦੀਆਂ ਪਹਿਲਾਂ ਤੋਂ ਜਿਹੜਾ ਮਰਦ ਜਿਸ ਦਾ ਦੇ ਵਿੱਚ ਉਸ ਕਿਸਮ ਦੀ ਗਿਰਾਵਟ ਹੈ, ਜਿਸ ਨੇ ਜਿਹੜਾ ਤਵਾਇਫ ਕਲਚਰ, ਵੇਸਵਾ ਕਲਚਰ ਖੜਾ ਕੀਤਾ, ਅੱਜ ਸ਼ੋਹਰਤ, ਪੈਸਾ, ਐਡਵਰਟਾਈਜ਼ਮੈਂਟ ਦੇ ਨਾਂ ਥੱਲੇ ਉਹੀ ਲੈਵਲ ਹੈ, ਪਰ ਉਹ ਇੱਕ ਡਿਫਰੈਂਟ ਇਸ਼ੂ। ਹੁਣ ਤੁਸੀਂ ਇਸ ਕਿਸਮ ਦਾ, ਹੁਣ ਇੱਕ ਪਾਸੇ ਉਸੇ ਹੀ ਭਾਰਤ ਦੇ ਵਿੱਚ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਫਲਾਣਾ, ਉਹ ਮਾਰ ਕੁਟਾਈ ਕਰ ਰਹੇ ਹੁੰਦੇ ਨੇ ਵੈਲੈਂਟਾਈਨ ਡੇ ਦੇ ਉੱਤੇ 14 ਫਰਵਰੀ ਨੂੰ, ਕੁੱਟ ਰਹੇ ਹੁੰਦੇ ਨੇ ਕਿ ਇੱਥੇ ਸਾਨੂੰ ਮਜਨੂ ਨਹੀਂ ਚਾਹੀਦੇ। ਆਦਿੱਤਿਆਨਾਥ ਯੋਗੀ ਨੇ ਉਹ ਪੁਲਿਸ ਬਣਾਈ ਹੋਈ ਹੈ ਕਿ ਜੀ ਇਹ ਮੋਰਲ ਪੁਲਿਸ, ਕਿ ਜੀ ਇਹ ਕਿਤੇ ਬੈਠੇ ਕੋਈ ਚਾਹ ਨਾ ਪੀ ਰਿਹਾ ਹੋਏ, ਕੋਈ ਬਾਗ 'ਚ ਨਾ ਬੈਠਾ ਹੋਏ। ਹੁਣ ਉਹ ਹਿੰਦੂ ਰਾਸ਼ਟਰ ਕਹਿਣ ਵਾਲੇ ਜਾਂ ਆਪਣੇ ਆਪ ਨੂੰ ਇਖਲਾਕ ਵਾਲੇ ਦੱਸਣ ਵਾਲੇ, ਐਸਾ ਇਹਨਾਂ ਨੂੰ ਕੀ ਵਕਤ ਪਿਆ ਹੈ ਕਿ ਉਹਨਾਂ ਨੇ 30 ਸਾਲ ਬਾਅਦ, 30 ਸਾਲ ਪਹਿਲਾਂ ਇੰਡੀਆ 'ਚ ਕਿਤੇ ਹੋਇਆ ਹੋਵੇਗਾ ਇਹ ਜਿਹੜਾ ਉਹਨਾਂ ਨੇ ਔਰਤਾਂ ਦਾ ਪਸ਼ੂ ਮੇਲਾ ਲਾਉਣਾ, ਔਰ ਲਾਉਣਾ ਵੀ ਸ਼੍ਰੀਨਗਰ ਵਾਦੀ ਦੇ ਵਿੱਚ ਹੈ, ਔਰ ਇਹਨੂੰ ਉੱਥੇ ਖਲੋ ਕੇ ਸ਼੍ਰੀਨਗਰ 'ਚ ਅਨਾਊਂਸ ਕਰ ਰਹੀ ਹੈ ਜਿਹੜੀ ਵੀ ਪਹਿਲੀ ਕੈਰੋਲੀਨਾ ਕਿ ਕੀ ਹੈ, ਉਹ ਮੈਂ ਇਹਨਾਂ ਦੇ ਨਾਮ ਹੀ ਨਹੀਂ ਲੈਣਾ ਚਾਹੁੰਦਾ ਜਿਹੜੇ ਇਹਨਾਂ ਦੇ ਸਾਰੇ ਨੇ। ਔਰ ਉਹਨੇ ਕਿਹਾ ਕਿ ਜੀ ਅਸੀਂ ਪਹਿਲਾਂ ਕਸ਼ਮੀਰ ਆਏ ਜਦੋਂ G20 ਦੇ ਵੇੜੇ, ਕਸ਼ਮੀਰ ਹੈਜ਼ ਐਵਰੀਥਿੰਗ and it is the best place to host an event like Miss World। ਹੁਣ ਇਹ ਹੈ, ਛਾਤੀ ਤੇ ਮੂੰਗ ਵੀ ਦਲ ਰਹੇ ਹੋ ਤੁਸੀਂ, ਉਹ ਮਜ਼ਹਬੀ ਲੋਕਾਂ ਨੂੰ, ਉਹ ਇੱਕ ਰੱਬ 'ਚ ਯਕੀਨ ਰੱਖਣ ਵਾਲੇ ਇਖਲਾਕੀ ਲੋਕਾਂ ਨੂੰ ਕੀ ਪਰੋਸ ਰਹੇ ਹੋ। ਉਹ ਕਹਿੰਦੇ I am so grateful to see beautiful place in India, the beautiful lakes here, everyone has welcomed us nicely, the hospitality we got was wonderful, or it would be exciting to see 140 countries participating in the event। ਹੁਣ 140 ਮੁਲਕਾਂ ਦੀਆਂ ਇਸ ਕਿਸਮ ਦੀਆਂ ਜਿਹੜੀਆਂ ਸੋ ਕਾਲਡ ਸੁੰਦਰੀਆਂ ਨੇ, ਉਹ ਆ ਕੇ ਉੱਥੇ ਆਪਣੇ ਨੰਗੇਜ਼ਵਾਦ ਦਾ ਜਿਹੜਾ ਹੈ ਉਹ ਜਲਵਾ ਬਖੇਰਨਗੀਆਂ। ਔਰ ਇਸ ਨੂੰ ਤੁਸੀਂ ਜੇ ਇਸ ਸੱਭਿਆਚਾਰਕ ਅਟੈਕ ਦੇ ਤੌਰ ਤੇ ਨਾ ਦੇਖੋ ਤਾਂ ਕੀ ਦੇਖੋਗੇ, ਕਿਉਂਕਿ ਪੰਜਾਬ 'ਚ ਵਾਪਰਿਆ, ਕਸ਼ਮੀਰ ਦੇ ਵਿੱਚ ਉਸ ਦਾ ਦੁਹਰਾ ਹੈ। ਇਹਨੂੰ ਐਜ਼ ਏ ਲੈਬੋਰਟਰੀ ਪੰਜਾਬ ਨੂੰ ਇਸਤੇਮਾਲ ਕੀਤਾ ਗਿਆ, ਪਹਿਲਾਂ ਨਾਰਥ ਈਸਟ ਨੂੰ ਐਜ਼ ਏ ਲੈਬੋਰਟਰੀ, ਉਹ ਪੰਜਾਬ 'ਚ ਇੰਪਲੀਮੈਂਟ ਹੋਇਆ, ਪੰਜਾਬ ਵਾਲਾ ਹੁਣ ਕਸ਼ਮੀਰ 'ਚ ਹੋ ਰਿਹਾ। ਔਰ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਜਿਸ 'ਚੋਂ ਇਹ ਲੋਕ ਗੁਜ਼ਰ ਰਹੇ ਨੇ, ਅਸੀਂ ਕਿਉਂਕਿ ਇਸ ਸਾਰੇ ਨੂੰ ਸੰਤਾਪ ਨੂੰ ਹੰਡਾਇਆ, ਔਰ ਅਸੀਂ ਇੱਕ ਇੱਕ ਸਟੈਪ ਏਜੰਸੀਆਂ ਦਾ, ਔਰ ਉਹੀ ਡਰਟੀ ਰਾਹ, ਔਰ ਅੱਜ ਜਿਹਦਾ ਉਹ ਉੱਤੇ ਬੈਠਾ ਸਭ ਤੋਂ ਗੰਦਾ ਜਿਹੜਾ ਜਿਸ ਬਾਰੇ ਕੀ ਮੈਂ ਅਜੀਤ ਡੋਭਾਲ ਸਿਕਿਉਰਿਟੀ ਐਡਵਾਈਜ਼ਰ, ਔਰ ਫਿਰ NIA ਦਾ ਦਿਨਕਰ ਗੁਪਤਾ, ਔਰ ਰਾਹ ਏਜੰਸੀਆਂ ਜਿਹੜੀਆਂ ਜਿਸ ਲੈਵਲ ਤੇ ਇੰਟਰਨੈਸ਼ਨਲੀ ਡਾਇਰੈਕਟ ਟਾਰਗੇਟਿੰਗ ਦੇ ਥੱਲੇ ਉਹਨਾਂ ਨੇ ਜਿਹੜੀ ਦਹਿਸ਼ਤਗਰਦੀ ਹੈ ਇੰਟਰਨੈਸ਼ਨਲੀ ਪਹੁੰਚਾਈ ਹੈ, ਪਰ ਦੂਸਰੇ ਪਾਸੇ ਕਿਵੇਂ ਆਪਣੀ ਧਰਤੀ ਦੇ ਲੋਕਾਂ ਨੂੰ ਡਰੱਗਸ ਨਾਲ ਔਰ ਇਸ ਬਦ ਇਖਲਾਕੀ ਦੇ ਨਾਲ ਡਿਸਟਰੋਏ ਕਰ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।